बेलियो तुसी देख रहे हो PPTV ਤੇ ਮੈਂ ਆ ਮੀਆਂ ਆਸਫ ਅਲੀ। ਇਸ ਟਾਈਮ ਮੈਂ ਖੜਾ ਸ਼ਾਹੀ ਕਿਲੇ ਕੋਲ ਜਾ ਰਿਹਾ ਸੀ ਮੈਂ ਅੱਗੇ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਿਉਂਕਿ ਸਾਡੇ ਦੋਸਤ ਆਏ ਹੋਏ ਸਰਦਾਰ ਤੁਸੀਂ ਫਿਰਦੇ ਰਹਿੰਦੇ ਆ ਤੇ ਸ਼ਾਹੀ ਕਿਲੇ ਦਾ ਜਿਹੜਾ ਅਕਬਰੀ ਗੇਟ ਆ ਦੂਜੇ ਪਾਸੇ ਉਧਰੋਂ ਮੈਂ ਲੰਘ ਰਿਹਾ ਸੀ ਤੇ ਇੱਥੇ ਮੈਂ ਦੋ ਸਰਦਾਰ ਦੇਖੇ ਜਿਹੜੇ ਫੋਟੋਆਂ ਖਿੱਚ ਰਹੇ ਸੀ। ਪਹਿਲੇ ਤਾਂ ਇਹਨਾਂ ਨਾਲ ਗੱਲ ਕਰਦੇ। ਹਾਂਜੀ, ਕੀ ਨਾਂ ਜੀ ਤੁਹਾਡਾ? ਨਿਸ਼ਾਨ ਸਿੰਘ ਆ ਜੀ। ਕਿੱਥੋਂ ਆਏ ਹੋ? ਅਸੀਂ ਤਰਨਤਾਰਨ ਜ਼ਿਲ੍ਹੇ ਚੜ੍ਹਦੇ ਪੰਜਾਬ ਤੋਂ ਆਏ ਆ ਜੀ। ਤੁਹਾਡਾ ਕੀ ਨਾਂ ਜੀ? ਕੁਲਵਿੰਦਰ ਸਿੰਘ। ਤੁਸੀਂ ਕਿੱਥੋਂ ਆਏ ਹੋ? ਅਸੀਂ ਵੀ ਤਰਨਤਾਰਨ ਤੋਂ। ਤਰਨਤਾਰਨ ਤੋਂ। ਅੱਛਾ, ਇੱਥੇ ਆਏ ਹੋ ਤੇ ਤੁਸੀਂ ਇੱਧਰ ਆਉਣ ਦੀ ਕੀ ਵਜ੍ਹਾ? ਅਸੀਂ ਇੱਧਰ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ, ਉੱਥੇ ਦੇ ਦਰਸ਼ਨ ਗੁਰਪੁਰਬ ਸੀ, ਉਹਦੇ ਕਰਕੇ ਦਰਸ਼ਨ ਦਿਦਾਰੇ ਲਈ ਆਏ ਆ। ਅਤੇ ਮੁੜ ਕੇ ਇੱਥੇ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ ਅਤੇ ਇੱਧਰ ਮੁੜ ਕੇ ਫਿਰ ਸਿੰਘ ਸਿੰਘਣੀਆਂ ਦਾ ਜਿੱਥੇ ਬੰਦ ਕਟਵਾਏ ਗੁਰੂ ਜੀ ਉਹਨਾਂ ਦਾ ਸਥਾਨ ਹੀ, ਉੱਥੋਂ ਦਰਸ਼ਨ ਕੀਤੇ। ਇੱਦਾਂ ਮੁੜ ਕੇ ਫਿਰ ਅਸੀਂ ਆਣ ਕੇ ਮਹਾਰਾਜਾ ਰਣਜੀਤ ਸਿੰਘ ਦਾ ਕਿਲੇ ਦੇ ਦਰਸ਼ਨ ਕੀਤੇ। ਅੱਛਾ, ਕਿਲੇ ਤੇ ਆ ਕੇ ਕਿਹਦਾ ਲੱਗਾ? ਕਿਲੇ ਤੇ ਆਣ ਕੇ ਚਲੋ ਬਹੁਤ ਦੁੱਖ ਹੋਇਆ। ਜੋ ਪਹਿਲਾਂ ਸੰਭਾਲ ਹੀ ਉਹ ਇਸ ਟਾਈਮ ਨਹੀਂ ਗੀ, ਕੋਈ ਵੀ ਦੇਖਭਾਲ ਨਹੀਂ ਗੀ, ਬਹੁਤ ਮਨ ਨੂੰ ਠੇਸ ਪਹੁੰਚੀ ਆ। ਇਸ ਕਰਕੇ ਬਹੁਤ ਦੁੱਖ ਭਰੀ ਇਹ ਗੱਲ ਹੈ, ਜਿਹੜਾ ਕਿਲਾ ਜੋ ਪਹਿਲਾਂ ਸੀ ਪਹਿਲਾਂ ਵਰਗਾ ਨਹੀਂ ਗਾ। ਜੀ ਤੁਸੀਂ ਦੱਸੋ ਜੀ। ਕਿਲੇ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਜੀ। ਜੋ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਸੀ, ਉਹਦੇ ਵਿੱਚ ਉਹਨਾਂ ਜੋ ਕਿਲੇ ਦੀ ਉਸਾਰੀ ਕੀਤੀ ਉਹਦੇ ਵੇਖ ਸਕਦੇ ਹੋ ਬੰਜਰ ਹੋ ਗਿਆ ਜੀ। ਅਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਆਇਆ, ਜਿੱਦਾਂ ਆਪਣਾ ਘਰ ਉੱਜੜ ਜਾਂਦਾ ਨਾ ਕਹਿ ਦਿੰਦੇ ਆ, ਜਦੋਂ ਢਹਿ ਜਾਂਦਾ ਮੰਨ ਲਓ ਕੋਈ ਨਹੀਂ ਰਹਿ ਜਾਂਦਾ, ਫਿਰ ਉਸ ਘਰ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ। ਅਤੇ ਅਸੀਂ ਪੂਰੀ ਦੁਨੀਆ ਨੂੰ ਵੀ ਇਹ ਵਿਖਾ ਦਿੱਤਾ 40 ਸਾਲ ਰਾਜ ਕਰਕੇ ਵੀ ਕਿੱਡਾ ਵੱਡਾ ਰਾਜ ਕੀਤਾ, ਜਿਹਦੇ ਵਿੱਚ ਕੁਝ ਵੀ ਇੱਦਾਂ ਦਾ ਨਹੀਂ ਹੋਇਆ ਕਿ ਨਾ ਕਦੀ ਧਰਨਾ ਲੱਗਾ ਸੀ ਉਹਦੇ ਵਿੱਚ, ਜਦੋਂ ਆਪਾਂ ਹੁਣ ਕਹਿ ਸਕਦੇ ਹਾਂ, ਨਾ ਫਾਂਸੀ ਹੋਈ ਸੀ, ਨਾ ਚੋਰੀ ਹੋਈ ਸੀ, ਨਾ ਕਦੀ ਕਾਲ ਹੀ ਪਿਆ ਸੀ। ਉਹਦੇ ਵਿੱਚ ਕਦੀ ਕਾਲ ਨਹੀਂ ਸੀ ਪਿਆ, ਜੋ ਅਸੀਂ ਸੁਣਦੇ ਹਾਂ ਅਤੇ ਜੋ ਪੜ੍ਹਦੇ ਵੀ ਹਾਂ। ਅਤੇ ਅਸੀਂ ਜਿਹੜੀ ਇੱਥੋਂ ਦੀ ਸਰਕਾਰ ਆ ਜਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਆ, ਉਹਨੂੰ ਮੇਰੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਤੁਹਾਡੇ ਜ਼ਰੀਏ ਵੀ ਕਿਲੇ ਦੀ ਜਿਹੜੀ ਦੇਖ ਰੇਖ ਕੀਤੀ ਜਾਵੇ। ਬਹੁਤ ਬੁਰਾ ਹਾਲ ਹੋਇਆ ਪਿਆ ਕਿਲੇ ਦਾ। ਉਹਦਾ ਨਾ ਕਿਲਾ ਵੇਖ ਕੇ ਯਾਦ ਆਉਂਦੀ ਆ ਜੀ ਬਹੁਤ ਜ਼ਿਆਦਾ ਖਾਲਸਾ ਰਾਜ ਦੀ। ਜਦੋਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਅਸੀਂ ਐਡਾ ਵੱਡਾ ਰਾਜ ਕੀਤਾ, ਅੱਜ ਅਸੀਂ ਦਰ ਦੀ ਠੋਕਰ ਖਾ ਰਹੇ ਹਾਂ। ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸਾਡੇ, ਕਿਉਂਕਿ ਇੱਧਰ ਵੀ ਉੱਧਰ ਵੀ ਜਦੋਂ ਅਸੀਂ ਗਏ ਆ ਉੱਥੇ ਭਾਈ ਤਾਰੂ ਸਿੰਘ ਦੀ ਇੱਥੇ ਖੋਪੜੀ ਲੱਥੀ ਆ, ਉਹ ਅਸੀਂ ਪੁੱਛਿਆ ਜਦੋਂ ਜਾ ਕੇ, ਉਹ ਕਹਿੰਦੇ ਉਹਨੂੰ ਦਰਵਾਜ਼ਾ ਬੰਦ ਕਰਤਾ, ਉੱਥੇ ਦਰਸ਼ਨਦਾਰ ਜਾਣ ਲਈ ਨਹੀਂ ਦਿੱਤਾ ਜਾਣ ਗਿਆ, ਉਹਨੂੰ ਤਾਲਾ ਲੱਗ ਗਿਆ। ਇੱਥੇ ਬਹੁਤ ਬੁਰਾ ਹਾਲ ਹੋਇਆ ਜੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਸਾਰਾ ਕੁਝ ਸਰਕਾਰਾਂ ਨੂੰ, ਜਿਹੜਾ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਜੋ ਕਿਲ੍ਹਾ ਕਾਇਮ ਕੀਤਾ, ਜੋ ਉਹਨੇ ਰਾਜਧਾਨੀ ਆਪਣੀ ਬਣਾਈ ਸੀ, ਉਹਨੂੰ ਵੇਖ ਕੇ ਬਹੁਤ ਜ਼ਿਆਦਾ ਜਿਹੜਾ ਰੋਣ ਆਉਂਦਾ। ਮੰਨ ਲਓ ਅੰਦਰ ਆਉਂਦਾ, ਬਾਹਰ ਨਹੀਂ ਆ ਰਿਹਾ, ਕਿਉਂਕਿ ਬਾਹਰ ਕਿਸੇ ਨੂੰ ਵਿਖਾ ਨਹੀਂ ਸਕਦੇ, ਕਿਉਂਕਿ ਸਾਡੇ ਅੰਦਰ ਦਰਦ ਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜੋ ਜੀ ਅਰਦਾਸ ਹੁੰਦੀ ਆ ਰੋਜ਼ ਰਾਜ ਕਰੇ ਖਾਲਸਾ, ਉਹ ਛੇਤੀ ਪੂਰੀ ਹੋਵੇ, ਅਸੀਂ ਖੁੱਲ੍ਹੇ ਦਰਸ਼ਨਦਾਰ ਕਰ ਸਕੀਏ ਇੱਧਰ ਆਣ ਕੇ। ਸਾਨੂੰ ਬਹੁਤ ਪਾਬੰਦੀਆਂ ਜੀ ਇੱਧਰ ਆਉਣ 'ਤੇ ਵੀ। ਬਹਰਹਾਲ ਜੀ, ਤੁਸੀਂ ਸੁਣਿਆ, ਇਹ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕਰਕੇ ਅੱਜ ਵੀ ਸਰਦਾਰ ਜਿਹੜੇ ਆ ਕਿੱਦਾਂ ਪਰੇਸ਼ਾਨ ਹੁੰਦੇ ਆ, ਕਿੱਦਾਂ ਉਹਨਾਂ ਦਾ ਦਿਲ ਉਦਾਸ ਹੁੰਦਾ ਅਤੇ ਉਹ ਰੋਂਦੇ ਆ ਕਿ ਉਹਨਾਂ ਨੂੰ ਉਹ ਦੌਰ ਯਾਦ ਆਉਂਦਾ ਕਿ ਜਦੋਂ ਇੱਥੇ ਖਾਲਸਾ ਰਾਜ ਸੀ। ਅਤੇ ਉਹੀ ਗੱਲ ਉਹ ਕਰ ਰਿਹਾ ਸੀਗਾ। ਔਰ ਹਕੀਕਤ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੌਰ ਸੀਗਾ ਉਹਦੇ ਵਿੱਚ ਫਾਂਸੀ ਕਿਸੇ ਨੂੰ ਨਹੀਂ ਹੋਈ, ਇਹ ਗੱਲ ਬਿਲਕੁਲ ਠੀਕ ਆ। ਔਰ ਉਸ ਦੌਰ ਦੇ ਹਵਾਲੇ ਨਾਲ ਸਰਦਾਰਾਂ ਦੀ ਤਾਂ ਇਹੀ ਖੁਆਇਸ਼ ਹੈ ਕਿ ਖਾਲਸਾ ਰਾਜ ਮੁੜ ਕੇ ਕਾਇਮ ਹੋਵੇ। ਅਤੇ ਕਿਲ੍ਹਾ ਦੇਖ ਕੇ ਉਹਨਾਂ ਨੂੰ ਉਹ ਦੌਰ ਯਾਦ ਆ ਜਾਂਦਾ ਵਾ। ਕਿਲ੍ਹਾ 'ਤੇ ਖੜ੍ਹਾ ਵਾ, ਉਹਦਾ ਕਹਿਣਾ ਪਰ ਇੱਥੇ ਮਹਾਰਾਜਾ ਹੈ ਨਹੀਂ, ਖਾਲਸਾ ਰਾਜ ਹੈ ਨਹੀਂ, ਅਤੇ ਖਾਲਸਾ ਰਾਜ ਉਹ ਯਾਦ ਕਰਦੇ ਆ ਅਤੇ ਅੱਜ ਵੀ ਰੋਂਦੇ ਆ।